ਹੈਲੋ ਆ ਪਿੱਛੇ ਸਮੀ ਜੱਟ ਸਾਹਿਬ ਤੜੇ ਨੇ ਆਏ ਅਸੀਂ ਅਮੀਰ ਲੋਕ ਆ ਪਿੱਛੇ ਬੈਠੇ ਡਰਾਈਵਰ ਅੱਗੇ ਬੈਠੇ ਆ ਡਰਾਈਵਰ ਆ ਕੇ ਬੰਦੇ ਨਵੀਂ ਇਮਾਰਤ ਆਈ ਸਾਡੇ ਤੇ ਕਿਉਂ ਤੇ ਇਹ ਉਹ ਕਨੈਕਟਰ ਉਹ ਡਰਾਈਵਰ ਨਹੀਂ ਭਾਈ ਇਹ ਕਨੈਕਟਰ ਹੈ ਸੌਰੀ ਨਹੀਂ ਇਹ ਕਨੈਕਟਰ ਹੈ ਭਾਈ ਬਕਾਇਆ ਤੇ ਦੇ ਦੋ ਸਵੇਰੇ 500 ਦਾ ਨੋਟ ਦਿੱਤਾ ਹੀ ਸਾਨੂੰ ਬਕਾਰ ਕੀ ਆਂਦੀ ਮੱਝ ਉਹ ਤੇਰਾ ਵੇਖਣ ਡਈ ਕੀ ਆਂਦੀ ਹੈ ਕਹਿੰਦੀ ਕਿੱਥੇ ਚਲਾ ਗਿਆ ਸੀ ਸਵੇਰ ਦੇ ਪੱਠੇ ਨਹੀਂ ਪਾਏ ਠੀਕਦੀ ਸੀ ਮੈਨੂੰ ਡਿੱਗਣ ਡਈ ਤੈਨੂੰ 150 ਰੁਪਏ ਉੱਤੇ ਦਿੰਦੇ ਹੁੰਦੇ 5500 ਦੇਣਾ ਪੰਜ ਪਹਿਲਾਂ 5 ਫੜਾਤਾ ਇਹਨੂੰ ਹੁਣ 100 ਹੋਰ ਦੇਣਾ 100 ਰਹਿ ਗਿਆ ਸੀਗਾ ਕਾਦਾ 5100 ਦੇਣ ਦਾ ਰਿਵਾਜ ਆ ਸਾਡੇ ਚਲੋ 100 ਹੋਰ ਤੇ 5200 ਪੂਰਾ ਕਰ ਸਾਡੇ 51 ਦੀ ਰਿਵਾਜ ਸਾਡੇ ਆ 5500 ਲੈਣ ਦਾ ਰਿਵਾਜ ਆ 400 ਦੇ ਹੋਰ 500 ਪੂਰਾ ਕਰ ਠੀਕ ਹੈ ਚੱਲ ਠੀਕ ਹੈ ਓਕੇ ਉਹ ਜੀ ਰਕਸ਼ੇ ਦੀ ਸਵਾਰੀ ਜਾਰੀ ਹੈ ਤੇ ਭਾਵੇਂ ਸਾਡਾ ਮੋਬਾਈਲ ਭਾਵੇਂ ਡਿੱਗ ਡਿੱਗ ਸਕਦਾ ਹੈਗਾ ਪਿੱਛੋਂ ਕੋਈ ਝਵੱਟ ਵੀ ਮਾਰ ਸਕਦਾ ਹੈ ਆਪਾਂ ਅੱਗੇ ਨੂੰ ਅਗਲਾ ਪਿੱਛੇ ਨੂੰ ਜ਼ਰੂਰੀ ਵੀ ਆ ਉਹ ਤੋਹਫਾ ਦੇਣ ਵਾਲੀ ਕਿਹੜੀ ਸ਼ਾਇਦ ਤੇਰੇ ਕੋਲ ਮੈਨੂੰ ਨਾਲ ਲੈ ਜਾਓ ਮੈਂ ਤੁਹਾਡੇ ਨਾਲ ਚੱਲ ਜਾਂਦਾ ਦੇਣੀ ਕੋਈ ਸ਼ਾਇਦ ਨਹੀਂ ਨਹੀਂ ਮੈਂ ਖੁਦ ਜਾ ਰਿਹਾ ਹਾਂ ਤੇ ਦੁਕਾਨ ਨਾਲ ਆਪ ਹੀ ਆ ਜਾਣੀ ਤੁਹਾਡੇ ਸਾਰੇ ਇਸ ਤਰ੍ਹਾਂ ਹੀ ਦਸਤਰਖਾਨ ਚ ਵਿਛਾਉਂਦੇ ਥੱਲੇ ਪਠਾਣਾ ਤਰ੍ਹਾਂ ਨਾ ਬਹਿ ਕੇ ਬੋਲਦਾ ਭਲਾ ਕਿਵੇਂ ਕਿਵੇਂ ਕਿੱਥੇ ਚਲਾ ਏ ਕਿੱਥੋਂ ਆਇਆ ਏ ਕਿੱਥੇ ਚੱਲਾ ਹਾਂ ਪੱਕਾ ਚਲਾਓ ਪੱਕਾ अस्सलाम वालेकुम जी सत श्री अकाल सारे दोस्तों ਨੂੰ ਜਿੰਨੇ ਜੁੜੇ ਸਾਡੇ ਨਾਲ ਅੱਜ ਦੇ ਵਲੌਗ ਦੇ ਵਿੱਚ ਤੁਸੀਂ ਬੈਕ ਤੋਂ ਵੇਖ ਸਕਦੇ ਹੋ ਕਿ ਅਸੀਂ ਇਸ ਵੇਲੇ ਆਈ ਲਵ ਨਨਕਾਣਾ ਸਾਹਿਬ ਲਿਖਿਆ ਤੇ ਨਨਕਾਣਾ ਸਾਹਿਬ ਜਾ ਰਹੇ ਹਾਂ ਵੈਸੇ ਤਾਂ ਜਾਂਦੇ ਆਉਂਦੇ ਰਹੀਦਾ ਇਸ ਵੇਲੇ ਖਾਸ ਤੌਰ ਤੇ ਆਏ ਰਿਪਨ ਖੁਸ਼ੀ ਤੇ ਅਸੀਂ ਮਸ਼ਵਰਾ ਸੀ ਵੀ ਆਪਾਂ ਜਿਹੜੀ ਲੋਕਲ ਲਾਈਫ ਜਿਹੜੇ ਇੱਥੋਂ ਦੇ ਕਾਫੀ ਸਾਰੇ ਦੋਸਤਾਂ ਦੇ ਕਮੈਂਟ ਸੀ ਕਿ ਜਿਹੜੇ ਇੱਥੋਂ ਦੇ ਲੋਕਲਸ ਨੇ ਸਿੱਖ ਫੈਮਲੀਜ਼ ਨੇ ਉਹ ਕਿਸ ਤਰ੍ਹਾਂ ਉਹਨਾਂ ਦੇ ਕਾਰੋਬਾਰ ਕੰਮਕਾਰ ਕਿਵੇਂ ਆ ਕਿਵੇਂ ਇੱਥੇ ਰਹਿਣ ਸਹਿਣ ਆ ਉਹ ਤੁਸੀਂ ਜ਼ਰੂਰ ਵਿਖਾਓ ਸੋ ਅੱਜ ਅਸੀਂ ਨਨਕਾਣਾ ਸਾਹਿਬ ਜਾਣ ਰਹੇ ਰਸਤੇ ਦੇ ਵਿੱਚ ਰੁਕੇ ਅਸੀਂ ਉੱਧਰ ਨੂੰ ਜਾ ਰਹੇ ਰਸਤੇ 'ਚ ਆਪਾਂ ਵਕਾਰ ਹੈ ਮੁੰਡਾ ਦੋਸਤ ਉਹਦੇ ਘਰ ਜਾਣਾ ਲੱਸੀ ਲੁੱਸੀ ਪੀਵਾਂਗੇ ਨਾਲੇ ਉਹਨੂੰ ਲਾਵਾਂਗੇ ਡ੍ਰੌਪ ਕਰਾਂਗੇ ਰਾਤ ਦਾ ਸਾਡੇ ਨਾਲ ਸੀ ਲਾਹੌਰ ਤੇ ਫਿਰ ਅਸੀਂ ਅੱਗੇ ਵਧਾਂਗੇ ਸੋ ਇਹ ਵਲੌਗ ਜਿਹੜਾ ਬੜਾ ਇਨਫੋਰਮੇਟਿਵ ਤੇ ਇੰਟਰਸਟਿੰਗ ਹੋਣ ਵਾਲਾ ਜ਼ਰੂਰ ਸਾਰੇ ਵੇਖਿਓ ਤੁਸੀਂ ਪੰਜਾਬੀ ਟਰੈਵਲ ਕਪਲ ਤੇ ਵੀ ਕੁਛ ਗੱਲਾਂ ਬਾਤਾਂ ਸਾਡੇ ਚੈਨਲ ਤੇ ਕੁਛ ਗੱਲਾਂ ਬਾਤਾਂ ਪੰਜਾਬੀ ਟਰੈਵਲ ਕਪਲ ਤੇ ਸੋ ਇਹ ਤੁਹਾਡੇ ਰੂਬਰੂ ਕਰਾਂਗੇ ਜਦੋਂ ਆਪਾਂ ਐਂਟਰ ਹੁੰਦੇ ਆ ਬਾਹਰ ਲਿਖਿਆ ਵਾ ਆਈ ਲਵ ਨਨਕਾਣਾ ਸਾਹਿਬ ਉੱਥੇ ਇਸ ਵੇਲੇ ਅਸੀਂ ਖਲੋਤੇ ਆ ਤੇ ਫੋਟੋ ਸ਼ੂਟ ਹੋ ਰਿਹਾ ਉਧਰ ਵੇਖੋ ਨਾ ਦੋਵੇਂ ਖਿਚਾ ਰਹੇ ਨੇ ਫੋਟੋ ਤੇ ਉਹ ਉਧਰ ਆਪਣੀ ਗੱਡੀ ਖਲੋਤੀ ਹੈ ਦੋ ਬੰਦੇ ਵਿੱਚ ਨੇ ਵਕਾਰ ਤੇ ਸਮੀ ਤੁਹਾਨੂੰ ਉਹਨਾਂ ਨਾਲ ਵੀ ਇੰਟਰੋਡਿਊਸ ਕਰਾਉਣਾ ਕਿ ਅੰਦਰ ਬੈਠੇ ਕੀ ਕਰਦੇ ਨੇ ਸੋ ਲੈ ਕੇ ਚੱਲਦੇ ਹਾਂ ਤੁਹਾਨੂੰ ਅੱਗੇ ਵਧਦੇ ਅੱਜ ਦੇ ਸਫ਼ਰ ਦੇ ਵਿੱਚ ਜੁੜੇ ਰਹਿਣਾ ਸਾਡੇ ਨਾਲ ਜਿਸ ਤਰ੍ਹਾਂ ਤੁਸੀਂ ਪਿਆਰ ਦੇ ਰਹੇ ਜੇ ਮੁਹੱਬਤ ਦੇ ਰਹੇ ਜੇ ਇਸੇ ਤਰ੍ਹਾਂ ਅਸੀਂ ਵਲੌਗ ਜਿਹੜੇ ਤੁਹਾਡੇ ਰੂਬਰੂ ਲੈ ਕੇ ਆਉਂਦੇ ਰਵਾਂਗੇ ਸੋ ਅੱਜ ਦੇ ਸਫ਼ਰ ਦੇ ਵਿੱਚ ਸਾਡੇ ਨਾਲ ਰਿਓ ਮਿਲਦੇ ਹਾਂ ਚਲੋ ਵੀ ਗੱਡੀ 'ਚ ਬਹਿ ਜਾਓ ਗੱਡੀ 'ਚ ਆਪਣਾ ਰਿਪਨ ਕਿਉਂਕਿ ਦਿਨ ਛੋਟੇ ਆ ਨਾ ਤੇ ਟਾਈਮੋ ਟਾਈਮ ਅੱਜ ਆਪਣਾ ਕੰਮ ਤੇਜ਼ ਖਿੱਚਣਾ ਜੀ ਜ਼ਰੂਰ ਬੜਾ ਤੇਜ਼ ਛੇਤੀ ਘੁੰਮਾਂਗੇ ਅੱਜ ਪੱਗ ਬਹੁਤ ਸੋਹਣੀ ਲੱਗਣ ਰਹੀ ਹੈ ਅੱਛਾ ਹਾਂ ਕੀ ਬਾਤ ਹੈ ਲਾ ਦੇ ਕੋਈ ਨਜ਼ਰ ਨਾ ਲਾ ਦੇ ਇਹ ਇਹਦੇ ਪਿੱਛੇ ਦੋ ਬੰਦੇ ਬੈਠੇ ਤਾੜੇ ਅਸੀਂ ਨਾ ਆਹ ਵੇਖੋ ਆਏ ਹੈਲੋ ਆਹ ਪਿੱਛੇ ਸਮੀ ਜੱਟ ਸਾਹਿਬ ਤੜੇ ਨੇ ਆਏ ਅਸੀਂ ਅਮੀਰ ਲੋਕ ਆ ਪਿੱਛੇ ਬੈਠੇ ਡਰਾਈਵਰ ਅੱਗੇ ਬੈਠੇ ਆ ਡਰਾਈਵਰ ਆ ਕੇ ਬੰਦੇ ਨਵੀਂ ਇਮਾਰਤ ਆਈ ਸਾਡੇ ਤੇ ਕਿਉਂ ਤੇ ਇਹ ਉਹ ਕਨੈਕਟਰ ਉਹ ਡਰਾਈਵਰ ਨਹੀਂ ਭਾਈ ਇਹ ਕਨੈਕਟਰ ਹੈ ਸੌਰੀ ਨਹੀਂ ਇਹ ਕਨੈਕਟਰ ਹੈ ਭਾਈ ਬਕਾਇਆ ਤੇ ਦੇ ਦੋ ਸਵੇਰੇ 500 ਦਾ ਨੋਟ ਦਿੱਤਾ ਹੀ ਸਾਨੂੰ ਦੇ ਦੋ ਮੀਟ ਪਾ ਕੇ ਸਾਡਾ ਸਟਾਫ ਆਣਾ ਲਓ ਜੀ ਗੱਡੀ ਦਾ ਅਸੀਂ ਰਾਹ 'ਚ ਇਹਨੂੰ ਮੈਂ ਮਜ਼ਾਕ ਫੁੱਲ ਕਰਾ ਲਿਆ ਸੀ ਤਾਂ ਤੇਲ ਪਾਣੀ ਤੋਂ ਅੱਗੇ ਦਾ ਸਫ਼ਰ ਕਰਦੇ ਹਾਂ ਸ਼ੁਰੂ ਆਈ ਲਵ ਨਨਕਾਣਾ ਸਾਹਿਬ ਤੁਹਾਨੂੰ ਜਦੋਂ ਤੁਸੀਂ ਆਉਂਦੇ ਮੋਟਰ ਉਤਰਦੇ ਤੇ ਸਾਹਮਣੇ ਹੀ ਬਹੁਤ ਸਜਾਇਆ ਚੌਕ ਨੂੰ ਵਧੀਆ ਤਰੀਕੇ ਨਾਲ ਇਹ ਵਕਾਰ ਦੇ ਡੇਰੇ ਹੁਣ ਵਕਾਰ ਕੀ ਆਂਦੀ ਮੱਝ ਉਹ ਤੇਰਾ ਵੇਖਣ ਡਈ ਕੀ ਆਂਦੀ ਹੈ ਕਹਿੰਦੀ ਕਿੱਥੇ ਚਲਾ ਗਿਆ ਸੀ ਸਵੇਰ ਦੇ ਪੱਠੇ ਨਹੀਂ ਪਾਏ ਠੀਕਦੀ ਸੀ ਮੈਨੂੰ ਡਿੱਗਣ ਡਈ ਤੈਨੂੰ ਆਹ ਵੱਡੇ ਭਾਈ ਸਾਹਿਬ ਵੀ ਆ ਗਏ ਆ ਟਿਕਟੌਕ ਤੇ ਬੜੇ ਮਸ਼ਹੂਰ ਨੇ ਵੱਡੇ ਭਾਈ ਵਕਾਰ ਦੇ ਇਹ ਵੀ ਭਾਈ ਅੱਜ ਕੱਲ ਟਿਕਟੌਕ ਸਟਾਰ ਨੇ ਕੀ ਹਾਲ ਭਾਈ ਹੋਰ ਠੀਕ ਠਾਕ ਸੁਲਾ ਹੋ ਗਈ ਫਿਰ ਹਾਂਜੀ ਹੋ ਗਈ ਸੁਲਾ ਅੱਛਾ ਤੇ ਕੀ ਬਣਿਆ ਤੁਹਾਡਾ ਉਹ ਸੁਲਾ ਹੋ ਗਈ ਜਾਂਦੇ ਕਿਹੜੇ ਉਸੇ ਮਾਮਲੇ 'ਚ ਹੀ ਹਾਂ
ਉਸ ਮਾਮਲੇ ਤੋਂ ਬਾਅਦ ਇੱਕ ਸਮੀ ਨੇ ਕੱਟਾ ਵਿੱਚ ਮੱਝ ਮਹਿਕਮੇ ਵਾਲੇ ਅਫਸਰ ਮੱਝ ਵੇਚਣ ਦੀ ਲੜਾਈ ਹੋ ਗਈ ਨਾ, ਸੁਲਹ ਹੋ ਗਈ। ਵਾਲੇ ਅਫਸਰ ਨੇ ਕਿਹੜਾ ਜੰਡਿਆਲੇ ਵਾਲਾ ਕੱਟਾ ਹੈ? ਹਾਂਜੀ ਜੰਡਿਆਲੇ ਵਾਲਾ ਇਹ ਜੜਾਂ ਵਾਲੇ ਵਾਲਾ ਕਸਾਈ ਆ ਚਾਚੇ ਨੂੰ ਪੈਣ ਲੱਗੀਆਂ ਸੀ ਉਧਰ ਬੜਾ ਆ ਆਂਦਾ ਰੋਗਿਆ ਤੈਨੂੰ ਮੈਂ ਦੱਸਿਆ ਜੜਾਂ ਵਾਲੇ ਦਾ ਕਸਾਈ ਮੰਜੇ ਪੂਰੇ ਲਾਲ ਲਾਏ ਵਕਾਰ ਨੇ। ਇੱਧਰ ਬਾਈ ਅਸੀਂ ਆਏ ਆ ਸਾਡੂ ਆਹ ਰੰਗ ਜ਼ਿਆਦਾ ਸੋਹਣਾ ਸੀ ਯਾਰ ਹੈਂ? ਆਹ ਰੰਗ ਜ਼ਿਆਦਾ ਸੋਹਣਾ ਸੀ ਆ ਹੁਣ ਸਿਉਂਤੇ ਤੋਂ ਫਰਕ ਲੱਗਦਾ ਉਦੋਂ ਆਪਾਂ ਕਹਿੰਦੇ ਕੀ ਫਰਕ ਲੱਗਦਾ? ਸਿਉਂਤੇ ਤੋਂ 19 ਕਿਲੋ ਮੇਰਾ ਸੂਟ ਦਾ ਰੰਗ ਵੇਖ ਕੇ ਲਿਆ ਵੇ, ਲੇਕਿਨ ਉਹ ਨਾ ਐਵੇਂ 19-20 ਦਾ ਫਰਕ ਹੈ, ਪਰ ਜੀ ਇਹਦੇ ਤੇ ਟਿਕਿਆ ਹੈ। ਹਜੇ ਵੀ ਗੱਲ ਹੈ ਨਾ, ਪਤਾ ਨਹੀਂ VL ਹੈ ਕਿ LV ਹੈ। ਇਹ LV ਹੈ। LV ਦਾ ਉਧਰ LV ਦਾ ਮਫਰਲ ਲੈਂਦਾ, ਮੈਂ LV ਦਾ ਕਿਹਾ ਬੈਗ। ਅੱਜ ਤਾਂ ਅਸੀਂ ਨਾ ਸਾਡੇ ਇੱਕੋ ਜੀਆਂ ਪਾ ਲੈਣ, ਜੇ ਕੋਈ ਕਹਿੰਦੇ ਨੇ ਸਾਡੂ ਆ ਸਾਡੂ ਹੋਣੇ ਅਸੀਂ ਪੰਜਾਬ ਦੇ ਇਕੱਠੇ ਸਾਡੂ ਆ। ਹਾਂ ਇੱਕ ਲੈਂਦੇ ਦਾ ਸਾਡੂ, ਇੱਕ ਚੜਦੇ ਦਾ ਸਾਡੂ। ਇੱਧਰ ਸੈਮੀ ਜੱਟ ਬੈਠਾ ਪੂਰਾ ਚਾਦਰਾ ਲਾ ਕੇ। ਨਹਾਤਾ ਨਹੀਂ ਅੱਜ। ਪਤਾ ਹੀ ਲੱਗਦਾ, ਕੋਈ ਨਹੀਂ ਪਤਾ ਲੱਗਦਾ। ਇੱਕ ਦੋ ਹੋਰ ਲੈਣੇ ਆਪਾਂ। ਲੈਣੇ ਆ ਜਾ ਕੇ, ਮੈਂ ਵੀ ਲੈਣੇ। ਮੇਰਾ ਵੀ ਕੀ ਸੀਜ਼ਨਲ ਸੂਟ ਨਹੀਂ ਹੈ, ਖਤਮ ਹੋ ਗਿਆ। ਬਹੁਤ ਸਾਰੇ ਵਲੌਗਾਂ 'ਚ ਮੈਂ ਪਾ ਲਿਆ ਸਰ, ਸਾਰੇ ਵੇਖਣ ਵਾਲੇ ਹੁਣ ਕੱਲ ਨੂੰ ਮੈਨੂੰ ਵੀ ਕਹਿਣਾ ਸ਼ੁਰੂ ਕਰ ਦੇਣਾ ਕਿ ਮੈਂ ਤਾਂ ਜਿਵੇਂ ਪਹਿਲਾਂ ਕਹਿੰਦਾ ਸੀ ਨਾ, ਸਾਡਾ ਬੱਸ ਚੱਲੇ ਲਾਹੌਰ ਨੂੰ ਟੋਚਨ ਪਾ ਕੇ ਲੈ ਜਾਈਏ ਅਸੀਂ। ਇੰਨੇ ਕੱਪੜੇ ਇਧਰ ਕਰਾ ਪਾ ਕੇ ਨਾ ਬਾਰਡਰ ਦੇ ਪਰਾਂ ਵਾਲੇ ਪਾਸੇ ਘੜੀਸ ਲਈ। ਖੁਸ਼ੀ ਦਾ ਦਿਲ ਕਰਦਾ ਵੀ ਸਾਰੇ ਸੂਟ ਲੈ ਜਾਵਾਂ। ਹਾਂ ਖੁਸ਼ੀ ਦਾ ਜੀ ਕਰਦਾ ਪੂਰਾ ਲਾਹੌਰ ਲੈ ਜਾ। ਲਾਲ ਦਿਓ ਸਾਨੂੰ, ਲਾਲ ਸਾਨੂੰ ਨਹੀਂ ਪਤਾ, ਸਾਨੂੰ ਨਹੀਂ ਪਤਾ, ਸਾਨੂੰ ਲਾਲ ਪਸੰਦ ਆ। ਲਾ ਆਹ ਫੁੱਲਾਂ ਵਾਲਾ ਸਰਾਣਾ ਵੀ ਆ ਗਿਆ। ਲਾਓ ਜੀ ਢੋ। ਚਲੋ ਪਤਾ ਲੱਗਾ ਤੈਨੂੰ ਭਰਾ ਫੁੱਲਾਂ ਦਾ। ਅੱਜ ਓਏ ਗੱਲ ਸੁਣ, ਮੈਂ ਨਾ ਬੂਟਾਂ ਤੇ ਧਿਆਨ ਮਾਰਨਿਆ ਤੇ ਨਾ ਬੂਟ ਵੇਖੋ, ਯਕੀਨ ਕਰ ਜਿਵੇਂ ਉਹ ਤੋਪ ਨਹੀਂ ਖਲੋਤੀ ਹੁੰਦੀ ਆਰਮੀ ਦੀ। ਆਲੇ ਦੁਆਲੇ ਇਹ ਕਿਉਂ ਕਰਤੇ? ਮੈਨੂੰ ਲੱਗਦਾ ਤੁਹਾਨੂੰ ਪਛੇ ਨਹੀਂ ਮੇਰੇ ਗੂਚੀ ਦੇ ਬੂਟ ਹੈ ਨਾ। ਜੇ ਗਰੀਬ ਬੰਦੇ ਨੇ ਲੈ ਲਏ ਤੇ ਬਸ ਝੰਡੀ ਕਰ ਦੋ ਵੇਖ ਲੋ ਗੁੱਚੀ ਦੇ ਬੂਟ, LV ਦੀ ਐਵੇਂ ਚਾਦਰੇ ਆ ਤੇ ਰੇਬੈਨ ਦੀ ਐਨਕਾਂ ਹਾਏ। ਤੇ ਰੋਲੈਕਸ ਦੀਆਂ ਘੜੀਆਂ, ਉਹ ਰੇਬੈਨ ਨਹੀਂ ਹੁੰਦਾ, ਰੇਬਨ ਹੁੰਦਾ। ਸਵੇਰੇ ਕੀ ਕਰੀਦਾ? ਨੋਟ ਹੁੰਜੀ ਦੇ ਆ। ਉਹ ਕਿਉਂ ਯਾਰ ਵਿਚਾਰੇ ਲੈਲਨ ਦੇ ਮੂਡ ਪਾ ਕੇ ਸਵੇਰੇ ਆਂਦਾ ਅਸੀਂ ਨੋਟ ਉਂਜੀ ਦੇ ਖਾੜਿਆ। ਕਰ ਲੋ ਕੋਈ ਨਹੀਂ ਗੱਲ ਕੋਈ ਉਹਦੀ ਬੇਇੱਜ਼ਤੀ ਕਰੀ ਜਾਂਦੇ ਨੇ। ਕਿਹਦੀ ਸਵੇਰੇ ਅਸੀਂ ਰਿਜ਼ਕ ਦੇ ਮੱਥੇ ਲੱਗਦੇ ਆ, ਮਾਲ ਚੋ ਕੇ ਗੋਇਆ ਹੁੰਜੀ ਦਾ ਤੁਸੀਂ ਸਾਡਾ ਮਾਹੌਲ ਬਣਾਉਂਦੇ ਹੋ। ਜਾਂ ਚਾਹ ਲਿਆ, ਲੱਸੀ ਲਿਆ, ਮੇਰਾ ਭਰਾ ਚੱਲ ਹੋਗਾ। ਚੱਲਾਂ ਮੈਂ ਛੇਤੀ ਲਿਆਓ ਯਾਰ, ਫਿਰ ਚੱਲਾਂਗੇ। ਬਈ ਇਹ ਜੇ ਸਾਨੂੰ ਲੱਸੀ ਗਈ ਹੈ ਜੀ ਆ ਇਸ ਵੇਲੇ। ਸਰਾਈ ਦੀ ਭਤੀਜੀ ਚਾਹ ਪੀਓ ਅੰਗਰੇਜ਼ੀ। ਆ ਫੜ ਪਹਿਲਾਂ ਭੈਣ ਮੇਰੀ ਲੱਸੀ ਪੀ ਲੈ। ਨਾ ਲੱਸੀ ਨਾ ਪੀ ਭੈਣ। ਕਿਉਂ ਗਲਾ ਖਰਾਬ ਹੋ ਜਾਂਦਾ ਹੈ ਖੁਸ਼ੀ ਦਾ। ਇਹ ਲੜ ਪੈਂਦੀ ਆ। ਲਓ ਭਾਈ ਮੇਰੀ ਬਣਦੀ ਨਹੀਂ ਚਿੱਟੇ ਰੰਗ ਨਾਲ। ਯਾਰ ਲੈ ਆ ਭੈਣ ਦੇ ਚਾਦਰਾਂ ਆਉਣ ਤੋਂ ਪਹਿਲਾਂ ਵਿਛਾਈ ਦੀਆਂ। ਇਹ ਨਾ ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਕੱਪੜੇ ਲੈ ਕੇ ਆਉਂਦੇ ਸੀ ਨਾ, ਤੇ ਉਹਦੇ ਤੋਂ ਟੈਗ ਨਹੀਂ ਸੀ ਲਾਉਂਦੇ। ਚਾਹ ਗਈ ਆ ਗਈ ਭਾਈ। ਵਕਾਰ ਨੇ ਲੱਸੀ ਤੋਂ ਬਾਅਦ ਲੈਂਦੀ ਹੈ ਚਾਹ ਫੌਰਨ ਹੀ। ਵਕਾਰ ਦੋਰਾ ਕੰਮ ਚਾਹ ਵੀ ਨਾਲ। ਹਾਂਜੀ ਉਹ ਭਾਈ ਲਿੰਦਾ ਮੈਂ ਲੈਣਾ ਰੱਖ ਲਿਓ ਤੇ ਆ ਫੜੋ। ਇਹ ਕਿਸੇ ਨੂੰ ਪੁੱਠੇ ਕਿਉਂ ਬੋਲਦੇ? ਭੂਕਣੀ ਨੂੰ ਭੂਕਣੀ। ਭੂਕਣੀ ਚਾਹ ਲੈ ਲੈ ਨੂੰ ਭੂਕਣੀ ਲੈ ਲੈ, ਭੂਕਣੀ ਤੇ ਲੈ ਲੈ। ਲੈ 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 ਲੈ। ਚਾਹ ਪੀ ਲਓ, ਆ ਜਾਓ ਜਿੰਨੇ ਪੀਣੀ ਆ। ਰਾਹ 'ਚ ਰੋਕ ਕੇ ਲੱਸੀ ਪਹਿਲਾਂ ਪੀ ਲਈਏ ਤੇ ਉੱਤੋਂ ਚਾਹ। ਪੁੱਠੇ ਕੰਮ ਵੇਖੋ। ਇਹ ਭਾਜੀ ਇਹਨਾਂ ਨੂੰ ਅਸੀਂ ਮਸੀ ਲੈ ਕੇ ਆਏ ਆ ਲਾਹੌਰ ਤੋਂ, ਕਿਉਂਕਿ ਇਹ ਬਾਲੇ ਬਿਜ਼ੀ ਬੰਦੇ ਨੇ, ਜਿੱਦਾਂ ਦੇ ਪਾਕਿਸਤਾਨ ਆਏ ਨੇ, ਕਦੀ ਕਿਤੇ ਤੇ ਕਦੀ ਉਧਰ ਦੇ ਸਾਡੇ ਡੇਰੇ ਦੇ ਕਿਹੜੇ ਚਾਹ ਕਿੰਨੀ ਸਵਾਦ ਹੈ, ਰੁਕੋ ਨਾ ਪੀ ਕੇ ਦੇਖੋ। ਵੈਰੀ ਨਾਈਸ ਚਾਹ। ਮੱਝਾਂ ਦੇ ਦੁੱਧ ਦੀ ਆ। ਪੱਤੀ ਪਾਈ ਹੋਈ ਹੈ ਨਾ। ਹਾਂ ਜੱਗਿਆ ਤੈਨੂੰ ਆਂਦੀ ਸੀ ਨਾ ਚਾਹ ਸਵਾਦੀ ਹੁੰਦੀ। ਮਹਿਮਾਨਾਂ ਨੂੰ ਟੇਬਲ ਵੀ ਲਿਆ ਦੇਈਦਾ ਹੁੰਦਾ ਇੱਕ। ਮਹਿਮਾਨ ਹੋਣ ਤੇ ਲਿਆ ਕੇ ਸਾਡੇ ਘਰ ਹੈ ਨਹੀਂ, ਅਸੀਂ ਚੌਧਰੀਆਂ ਨਾ ਟੇਬਲ ਆਉਣ ਤੇ ਲਿਆ ਕੇ ਦਈਏ। ਅਗਲੀ ਵਾਰੀ ਆਓਗੇ ਨਾ ਤੁਸੀਂ, ਅਸੀਂ ਤੁਹਾਡੇ ਵਾਸਤੇ ਇੱਕ ਵੱਖਰਾ ਟੇਬਲ ਲੈ ਆਵਾਂਗੇ। ਟੇਬਲ ਰਿਜ਼ਰਵ ਕਰ ਦਿਆਂਗੇ ਲਿਆ। ਹਾਂ ਉਹ ਤੁਸੀਂ ਨਾਲ ਹੀ ਚੁੱਕੀ ਫਿਰਿਓ, ਜਿੱਥੇ ਸਮਾਨ ਆਇਆ ਉੱਥੇ ਖੋਲ ਕੇ ਖਾ ਲਓ। ਲਓ ਬਈ ਚਾਹ ਪਾਣੀ ਲਿਆ ਪੀ ਆਪਾਂ, ਤੇ ਹੁਣ ਨਨਕਾਣਾ ਸਾਹਿਬ ਨੂੰ ਪਾਤੇ ਆਪਾਂ ਚੱਲੇ ਉਧਰ ਦੀ ਕਰ ਲਈ ਤਿਆਰੀ। ਬਿਸਕੁਟ ਵੀ ਦੱਸੋ। ਬਿਸਕੁਟ ਬਿਸਕੁਟ ਹੀ ਦਿੱਤੇ ਇਹਨੇ, ਬਿਸਕੁਟ ਵੀ ਖਵਾਏ ਮੈਂ ਦੱਸ ਦਿੰਦਾ। ਚਾਹ ਵੀ ਪੀਤੀ। ਲੱਸੀ ਵੀ ਤੇ ਤੋਂ ਨਾਲ ਚਾਹ ਵੀ। ਬਿਸਕੁਟ ਦਾ ਵੀ ਦੱਸੋ, ਗਾਲਾ ਵੀ ਸੀ, ਜ਼ੀਰਾ ਵੀ ਨਾਲ ਬਿਸਕੁਟ ਦਾ ਵੀ ਦੱਸੋ। ਸਹੀ ਗੱਲ। ਸੋ ਅੱਗੇ ਵਧਦੇ ਹੁਣ, ਅੱਗੇ ਨਨਕਾਣਾ ਸਾਹਿਬ ਜਾ ਕੇ ਤੁਹਾਨੂੰ ਵਿਖਾਉਂਦੇ ਹਾਂ। ਪਹਿਲਾਂ ਜਾਵਾਂਗੇ ਆਪਾਂ ਰਾਏ ਬੁਲਾਰ ਭੱਟੀ ਰਾਂ ਦੀ ਜਿਹੜੀ ਕਵਰ ਬਣੀ ਆ ਉੱਥੇ, ਉਸ ਤੋਂ ਬਾਅਦ ਨਨਕਾਣਾ ਸਾਹਿਬ ਲੋਕਲ ਤਾਂ ਘੁੰਮਦੇ ਫਿਰਦੇ ਆ। ਜਾਓ ਫਿਰ। 150 ਰੁਪਏ ਉੱਤੇ ਦਿੰਦੇ ਹੁੰਦੇ ਨੇ। 5100 ਦੇਣਾ। ਪਹਿਲਾਂ 5 ਫੜਾਤਾ ਇਹਨੂੰ, ਹੁਣ 100 ਹੋਰ ਦੇਣਾ। 100 ਰਹਿ ਗਿਆ ਸੀਗਾ। ਕਾਦਾ 5100 ਦੇਣ ਦਾ ਰਿਵਾਜ ਆ ਸਾਡੇ। ਚਲੋ 100 ਹੋਰ ਤੇ 5200 ਪੂਰਾ ਕਰ। ਸਾਡੇ 51 ਦੀ ਰਿਵਾਜ ਸਾਡੇ ਆ। 5500 ਲੈਣ ਦਾ ਰਿਵਾਜ ਆ। 400 ਦੇ ਹੋਰ 500 ਪੂਰਾ ਕਰ। ਠੀਕ ਹੈ ਚੱਲ ਠੀਕ ਹੈ, ਓਕੇ। ਆ ਗਏ ਆਪਾਂ ਜੀ ਰਾਏ ਬੁਲਾਰ ਸਾਹਿਬ ਦੇ, ਜਿੱਥੇ ਮਜ਼ਾਰ ਬਣਿਆ, ਕਬਰ ਬਣੀ ਉੱਥੇ। ਟਿੱਬੇ ਸਨ, ਟਿੱਬਿਆਂ ਤੇ ਕਬਰਸਤਾਨ ਹੈ ਸਾਰਾ।
ਤੇ ਆਪਾਂ ਚੜ੍ਹ ਕੇ ਥੋੜਾ ਜਿਹਾ ਉੱਤੇ ਜਾਣਾ। ਸੀੜੀਆਂ ਬਣਾਈਆਂ, ਇਹ ਵੀ ਹੁਣ ਹੀ ਬਣਾਈਆਂ, ਪਹਿਲਾਂ ਕਾਫੀ 5-7 ਸਾਲ ਪਹਿਲਾਂ ਦੀਆਂ। ਆਪਾਂ ਉੱਤੇ ਜਾ ਰਹੇ ਹਾਂ। ਰਿਪਨ ਭਾਈ ਸਾਡੇ ਨਾਲ ਵਲੌਗ ਹੋ ਗਏ ਆ। ਤੇ ਆ ਜਾਓ। ਮੈਨੂੰ ਆ ਗਿਆ ਯਾਦ ਰਿਪਨ, ਜਿਵੇਂ ਆਪਾਂ ਤਾਂ ਚੜ੍ਹਨ ਡਏ ਨਾ, ਹਾਂਜੀ ਆਹ ਤੇ ਵੱਡਾ ਰਸਤਾ ਨਾ, ਇੱਕ ਬੰਦੇ ਦਾ ਰਸਤਾ ਤੇ ਸੀ 3400 ਫੁੱਟ ਉੱਤੇ। ਅੱਛਾ 3400 ਫੁੱਟ ਤੇ ਅਸੀਂ ਚੜ੍ਹ ਕੇ ਗਏ, ਉੱਥੇ 2.5 ਘੰਟੇ ਲੱਗੇ ਸਾਨੂੰ। ਅੱਛਾ ਨਾ ਉੱਥੇ ਪਾਣੀ ਨਾ ਕੁਛ, ਉੱਥੇ ਵੀ ਏਡੀਆਂ ਸੋਹਣੀਆਂ ਬਿਲਡਿੰਗਾਂ ਅੱਜ ਵੀ ਉਹ ਪੁਰਾਣੇ ਦੌਰ ਦੀਆਂ ਉਵੇਂ ਖਲੋਤੀਆਂ। ਜੇਲਮ ਕੋਲੇ ਪੈਂਦਾ ਹੈ ਨਾ? ਜੇਲਮ ਦੇ ਕੋਲ। ਉਹ ਪਹਿਲਾਂ ਅਸੀਂ ਜਿਹੜੇ ਜਿਹਨੂੰ ਆਪਾਂ ਕਹੀਏ ਯੂਨੀਵਰਸਿਟੀ ਕਹਿੰਦੇ ਸੀ ਉਹਨੂੰ ਨਾ, ਸਾਹ ਇੱਥੇ ਚੜ ਗਿਆ, ਵਾਕ ਛੱਡੀ। ਉਹ ਜਿਹੜਾ ਟਿੱਲਾ ਉੱਥੇ ਆ, ਮੰਨਿਆ ਜਾਂਦਾ ਸੀ ਵੀ ਉਹ ਪਹਿਲੀ ਯੂਨੀਵਰਸਿਟੀ ਜਿਹੜੇ ਯੋਗਾ ਦੀ ਜੇ ਆਪਾਂ ਗੱਲ ਕਰਦੇ। ਅੱਛਾ ਜਿਹੜਾ ਯੋਗ ਚੱਲੇ। ਹਾਂ ਉੱਥੇ ਟਿੱਲਾ ਬਾਲਨਾਥ ਆ, ਅੱਛਾ ਬਾਲਨਾਥ ਕੁੰਧਾਈ। ਹਾਂ ਬਾਬਾ ਜੀ ਵੀ ਉੱਥੇ ਗਏ ਸੀ, ਬਾਬਾ ਗੁਰੂ ਨਾਨਕ ਸਾਹਿਬ ਵੀ। ਹਾਂ ਉਦੋਂ ਮਤਲਬ ਤਾਲੀਮ ਦਿੱਤੀ ਜਾਂਦੀ ਸੀ ਉਹਨਾਂ ਵੇਲੇ। ਹਾਂ ਤੇ ਇਹ ਜਦੋਂ ਪਾਰਟੀਸ਼ਨ ਹੋਈ ਨਾ ਉਸ ਟਿੱਲੇ ਤੇ, ਇੰਨੀ ਦੂਰ ਹੈ ਉੱਤੇ ਆ ਵੀ 1 ਸਾਲ ਬਾਅਦ ਉਹਨਾਂ ਨੂੰ ਪਤਾ ਲੱਗਾ ਵੀ ਪਾਰਟੀਸ਼ਨ ਹੋ ਗਈ ਹੈ। ਅੱਛਾ ਉਹ ਬੰਦੇ ਨੂੰ ਜਿਹੜੇ ਹਾਂ ਉੱਪਰ ਸੀ। ਵੀ ਉਹ ਹਿੰਦੂ ਜਾਂ ਸਿੱਖ ਜਿਹੜੇ ਉਹ ਇੱਥੋਂ ਜਾ ਚੁੱਕੇ, ਅੱਛਾ ਉਹ ਬਾਅਦ ਚ ਫਿਰ ਗਏ। ਹਾਂ ਅਸੀਂ ਪਹੁੰਚ ਚੁੱਕੇ ਹਾਂ ਇਸ ਵੇਲੇ ਰਾਏ ਸਾਹਿਬ ਬੁਲਾਰ ਭੱਟੀ ਸਾਹਿਬ ਦੀ ਯਾਦਗਾਰ ਜਿਹੜੀ ਉਹਨਾਂ ਦੀ ਕਵਰ ਬਣੀ ਆ, ਉੱਥੇ ਆਪਾਂ ਪਹੁੰਚ ਚੁੱਕੇ ਹਾਂ। ਲਾਸਟ ਟਾਈਮ ਇੱਥੇ ਆਪਾਂ ਇੱਕ ਵੀਡੀਓ ਕਰਕੇ ਗਏ ਸਾਂ। ਉਹ ਹਸਤੀ ਨੇ ਜਿਨ੍ਹਾਂ ਨੇ ਬਾਬਾ ਜੀ ਨੂੰ, ਉਹਨਾਂ ਦੀ ਭੈਣ ਤੋਂ ਬਾਅਦ ਇਹਨਾਂ ਦੀ ਪਹਿਚਾਣ ਕੀਤੀ ਵੀ ਇਹ ਕੋਈ ਖ਼ਾਸ ਇਲਮ ਵਾਲੇ ਕੋਈ ਵੱਡੇ ਬਜ਼ੁਰਗ ਨੇ, ਵਲੀ ਲੋਕ ਨੇ। ਸੋ ਇਹਨਾਂ ਨੇ ਹੀ 750 ਏਕੜ ਜਿਹੜਾ ਨਨਕਾਣਾ ਸਾਹਿਬ ਦੇ ਸਰਾਊਂਡਿੰਗ ਜਿਹੜਾ ਏਰੀਆ, ਉਹ ਇਹਨਾਂ ਨੇ ਹੀ ਦਾਨ ਕੀਤਾ। ਇਹਨਾਂ ਦੇ ਨਾਂ ਤੇ ਅੱਜ ਵੀ ਵੱਜਦਾ, ਬਾਬਾ ਜੀ ਦੇ ਨਾਂ ਤੇ ਵੱਜਦਾ। ਮੈਂ ਦੱਸਣਾ ਚਾਹਾਂ ਵੀ ਹੁਣ ਵੀ ਨਨਕਾਣਾ ਸਾਹਿਬ ਦੇ ਸਰਾਊਂਡਿੰਗ ਜਿੰਨਾ ਏਰੀਆ, ਉੱਥੇ ਡਿਵੈਲਪਮੈਂਟ ਵੀ ਜ਼ਿਆਦਾ। ਜੇ ਆਪਾਂ ਵੱਡੇ ਮਾਲਸ ਜਾਂ ਹੋਟਲਸ ਜਾਂ ਇਸ ਤਰ੍ਹਾਂ ਗੱਲ ਕਰਦੇ ਹਾਂ, ਇੱਕ ਤਾਂ ਰੋਡ ਤੋਂ ਦੂਰ ਹੈ, ਦੂਸਰੇ ਨਾਲੇ ਇੱਕ ਮੈਨੂੰ ਲੱਗਦਾ ਵੀ ਉਹ ਸਰਕਾਰੀ ਜ਼ਮੀਨ ਹੋਣ ਦੀ ਵਜ੍ਹਾ 'ਤੇ ਵੀ ਉਹ ਨਹੀਂ ਜ਼ਿਆਦਾ ਇੱਥੇ ਉਹ ਲੋਕ ਬਿਜ਼ਨਸ ਮਾਈਂਡ ਦੇ ਨਾਲ ਆਉਂਦੇ। ਸੋ ਇੱਥੇ ਅਸੀਂ ਆਏ ਸਾਂ ਅੱਜ ਫੇਰ। ਸੋ ਅੱਗੋਂ ਹੁਣ ਤੁਹਾਨੂੰ ਇਸ ਤੋਂ ਫੌਰਨ ਬਾਅਦ ਨਨਕਾਣਾ ਸਾਹਿਬ ਦੇ ਕੁਛ ਬਾਜ਼ਾਰਾਂ ਦੇ ਵਿੱਚ ਉਹ ਜਿਹੜੀ ਅਸਲ ਲਾਈਫ ਇੱਥੋਂ ਦੇ ਸਿੱਖ ਲੋਕ ਜਿਹੜੇ ਗੁਜ਼ਾਰਦੇ ਨੇ, ਕੀ ਕਾਰੋਬਾਰ ਕਰਦੇ ਆ, ਕਿਵੇਂ ਰਹਿੰਦੇ ਆ, ਉੱਥੇ ਤੱਕ ਆਪਾਂ ਲੈ ਕੇ ਚੱਲਦੇ ਆ। ਆਜੋ ਆ ਗਏ ਆਪਾਂ ਇਸ ਵੇਲੇ ਹੁਣ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਆ। ਇਹਨਾਂ ਨਾਲੇ ਮੱਥਾ ਟੇਕਣਾ, ਨਾਲੇ ਆਪਾਂ ਬਾਹਰ ਦਾ ਵਿਖਾਉਂਦੇ ਵੀ ਇੱਥੇ ਸਰਦਾਰਾਂ ਦੀਆਂ ਕਿਹੜੀਆਂ ਦੁਕਾਨਾਂ, ਕੀ ਬਿਜ਼ਨਸ ਹੈ। ਆਜੋ ਨਨਕਾਣਾ ਸਾਹਿਬ ਦੇ ਕੋਲ ਦੁਕਾਨਾਂ ਨੇ, ਉਹ ਵੇਖੋ ਐਮੀ ਵਿਰਕ ਦੀ ਫੋਟੋ ਲੱਗੀ ਹੈ, ਇੱਧਰ ਦਲਜੀਤ ਦੀ ਲੱਗੀ ਹੈ। ਇੱਧਰ ਬੈਠੇ ਆ ਭਾਈ, ਕੀ ਹਾਲ ਚਾਲ ਹੈ? ਕੀ ਹਾਲ ਚਾਲ ਹੈ? ਕੀ ਵੇਚਦੇ ਹੋ? ਅਸੀਂ ਇੱਥੇ ਕਾਸਮੈਟਿਕਸ ਦਾ ਕੰਮ ਕਰੀਦਾ ਤੇ ਨਾਲੇ ਸਿੱਖੀਜ਼ਮ ਦੇ ਜਿਹੜੇ ਪ੍ਰੋਡਕਟ ਨੇ, ਅੱਛਾ ਉਹ ਮਤਲਬ ਕੜਾ, ਕਿਰਪਾਨ, ਇਹ ਚੀਜ਼ਾਂ ਨੇ ਆਪਣੇ ਕੋਲ। ਠੀਕ ਹੈ। ਹਾਂਜੀ ਇਹ ਕੜਾ, ਕਿਰਪਾਨ, ਆ ਸਾਰੀਆਂ ਚੀਜ਼ਾਂ ਤੁਹਾਡੀਆਂ? ਹਾਂਜੀ। ਤੇ ਇਥੋਂ ਮੈਨੂਫੈਕਚਰ ਇੱਥੋਂ ਹੀ ਹੁੰਦੀਆਂ ਕਰਾਉਂਦੇ? ਨਹੀਂ ਮੈਨੂਫੈਕਚਰ ਸਾਰਾ ਇੰਡੀਆ ਤੋਂ ਹੋ ਕੇ ਆਉਂਦਾ ਹੈ, ਉੱਥੋਂ ਇੰਪੋਰਟ ਹੋ ਕੇ ਇੱਥੇ ਫਿਰ ਪਾਕਿਸਤਾਨ ਆਉਂਦਾ ਹੈ। ਅੱਛਾ। ਤੇ ਇੱਥੇ ਬਾਹਰ ਕੌਣ ਹੁੰਦੇ ਲੈਣ ਵਾਲੇ? ਬਾਹਰ ਜਿਹੜੇ ਜ਼ਿਆਦਾ ਹੈ ਨੇ, ਇੱਥੇ ਲੋਕਲ ਕਮਿਊਨਿਟੀ ਵੀ ਕਾਫੀ ਹੈ ਤੇ ਬਾਹਰ ਦੇ ਲੋਕ ਜਿਹੜੇ ਆਉਂਦੇ ਨੇ ਉਹ ਐਜ਼ ਏ ਗਿਫਟ ਦੇ ਤੌਰ ਤੇ ਜਿਹੜੇ ਕੜੇ ਵਗੈਰਾ ਹੈ ਨੇ, ਨਨਕਾਣਾ ਸਾਹਿਬ ਦੀ ਸਫਾਤ ਦੇ ਤੌਰ ਤੇ ਤੋਂ ਲੈ ਕੇ ਜਾਂਦੇ ਨੇ। ਹਾਂ ਠੀਕ ਹੈ, ਠੀਕ। ਹਾਂਜੀ। ਇੱਕ ਰੱਖੀਆਂ ਚੂੜੀਆਂ ਚਾੜੀਆਂ ਵੀ? ਹਾਂ ਸਾਡੇ ਕੋਲ ਕਾਸਮੈਟਿਕਸ ਦੇ ਨਾਲ ਬੋਡੀ ਸਪਰੇ ਵਗੈਰਾ ਆ ਜਾਂਦੀ ਹੈ, ਚੂੜੀ ਵਗੈਰਾ ਆ ਜਾਂਦੀ ਹੈ, ਟੋਟਲ ਜੁਐਲਰੀ ਵਗੈਰਾ, ਨਾਲੇ ਬੁੱਕਸ ਵਗੈਰਾ ਆ ਜਾਂਦੀਆਂ ਨੇ ਜਿਹੜੀ ਬਾਬਾ ਜੀ ਦੀ ਹਿਸਟਰੀ ਦੇ ਰਿਲੇਟਡ ਨੇ, ਉਹ ਆਪਣੇ ਕੋਲ ਪਈਆਂ ਹੋਈਆਂ ਨੇ। ਇਹ ਫਿਰ ਲਾਹੌਰ ਤੋਂ ਵੀ ਕੋਈ ਮੈਨੂਫੈਕਚਰ ਹੁੰਦਾ ਫਿਰ ਚੂੜੀਆਂ ਚਾੜੀਆਂ ਤੇ ਉੱਥੋਂ ਲੈਂਦੇ ਹੋਣੇ? ਨਹੀਂ, ਚੂੜੀਆਂ ਉੱਥੋਂ ਇੰਡੀਅਨ ਦੀ ਇੰਪੋਰਟ ਹੀ ਹੁੰਦੀ ਹੈ। ਜਿਹੜੀ ਲੋਕਲ ਕਾਸਮੈਟਿਕਸ ਹੈ, ਜਿਸ ਤਰ੍ਹਾਂ ਪਾਕਿਸਤਾਨੀ ਕਾਸਮੈਟਿਕਸ ਹੈ, 골ਡਨ ਪਰ ਵਗੈਰਾ ਹੋ ਗਈ, ਬਾਕੀ ਕਰੀਮਾਂ ਸ਼ਰੀਮਾਂ ਹੋ ਗਈਆਂ, ਉਹ ਇੱਥੇ ਲਾਹੌਰੋਂ ਹੀ ਸਾਰੀ ਆਉਂਦੀਆਂ ਨੇ ਕਾਫੀ ਚੀਜ਼ਾਂ ਵਿੱਚ। ਲੋਕਲ ਮੈਨੂਫੈਕਚਰ ਵੀ ਹੈ? ਲੋਕਲ ਮੈਨੂਫੈਕਚਰ ਵੀ ਹੈ। ਠੀਕ ਹੈ। ਤੇ ਦੂਜੇ ਭਾਈ ਕੀ ਕਰਦੇ ਕਾਰੋਬਾਰ ਸਾਰੇ? ਬਾਕੀ ਸਾਡੇ ਤੇ ਜ਼ਿਆਦਾ ਵਿੱਚ ਜਿਹੜੇ ਹੈ ਨੇ ਗਵਰਨਮੈਂਟ EMPLOYEE ਚ ਵੀ ਹੈ ਨੇ, ਕਈ ਮੋਬਾਈਲਾਂ ਦਾ ਵੀ ਇੱਥੇ ਕਰਦੇ ਨੇ। ਨਨਕਾਣਾ ਚ ਕਾਫੀ ਮੋਬਾਈਲਾਂ ਦੀ ਹੁਣ ਸ਼ੌਪ ਤਾਂ ਹੈ। ਸਾਰੇ ਸ਼ਹਿਰਾਂ ਦੇ ਵਿੱਚ ਹੈ ਨਾ ਮੁੰਡੇ ਆਪਣੇ ਇੱਥੋਂ? ਬੇਸਿਕ ਨਨਕਾਣਾ ਸਾਹਿਬ ਇੱਕ ਛੋਟਾ ਜਿਹਾ ਸ਼ਹਿਰ ਹੈ ਨਾ, ਤੇ ਲੋਕ ਫਿਰ ਜ਼ਾਹਰੀ ਗੱਲ ਹੈ ਜਿਹਨੇ ਰੋਟੀ ਕਮਾਣੀ ਨਨਕਾਣੇ ਚ ਤੇ ਇੰਨੇ ਵਸਾਇਲ ਨਹੀਂ ਹੈ, ਤੇ ਫਿਰ ਕੋਈ ਮਤਲਬ ਇਹ ਤੋਂ ਕੋਈ 20 ਕਿਲੋਮੀਟਰ, ਕੋਈ 50 ਕਿਲੋਮੀਟਰ ਡੇਲੀ ਬੇਸ ਦਾ ਜਿੱਦਾਂ ਆਣਾ ਜਾਣਾ ਹੁੰਦਾ ਹੈ, ਠੀਕ ਹੈ ਜੀ। ਨਹੀਂ ਤੇ ਫਿਰ ਉਹ ਮਤਲਬ ਉਹ ਵੀਕਲੀ ਬਾਅਦ ਆ ਜਾਂਦੇ ਨੇ, ਦੂਰ ਦੁਕਾਨਾਂ ਬਣਾਈਆਂ ਜਿਹੜੀ ਦੂਰ ਦੁਕਾਨਾਂ ਨੇ। ਹਾਂਜੀ। ਨਾ ਦੁਕਾਨ ਆਪਣੀ ਦਾ ਜੇ ਕਿਸੇ ਬਾਹਰੋਂ ਵਲੌਗ ਵੇਖ ਕੇ ਆਉਣਾ ਹੋਵੇ ਤੇ? ਸਾਡੀ ਦੁਕਾਨ ਦਾ ਨਾਮ ਜਿਹੜਾ ਹੈ ਬਾਬਾ ਜੀ ਕਾਸਮੈਟਿਕਸ ਦੇ ਨਾਮ ਤੋਂ, ਗੁਰਦੁਆਰੇ ਦੇ ਗੇਟ ਦੇ ਬਿਲਕੁਲ ਸਾਹਮਣੇ ਸਾਡੀ ਸ਼ਾਪ ਹੈ। ਖੈਰ ਅੱਜ ਕਿਸੇ ਨੂੰ ਕੋਈ ਅੰਦਰ ਨਾ ਜਾਣ ਦੇਣਾ ਤੇ ਇਹਦੇ ਕੋ ਆ ਜਾਣਾ ਸਿੱਧੇ। ਕੋਈ ਗੱਲ ਨਹੀਂ ਤੁਸੀਂ 9 ਤੋਂ 4 ਵਜੇ ਤੱਕ ਵੈਸੇ ਟਾਈਮ ਹੈ ਗੁਰਦੁਆਰੇ ਦਾ, ਉਹਦੇ 'ਚ ਕੋਈ ਪਾਬੰਦੀ ਨਹੀਂ ਹੈ।
ਕੋਈ ਸਪੈਸ਼ਲ ਮੂਵਮੈਂਟ ਨਾ ਹੁੰਦੀ ਹੋਵੇ ਤੇ ਬਾਕੀ ਜਿਸ ਟਾਈਮ ਮਰਜ਼ੀ ਆਓ ਜੀ ਸਕੇ। ਤੇ ਹੁਣ ਸਾਨੂੰ ਗਿਫਟ ਕੀ ਦੇਣਾ ਤੂੰ? ਜੋ ਮਰਜ਼ੀ ਲਓ, ਤੁਹਾਡੀ ਆਪਣੀ ਦੁਕਾਨ ਆ। ਮਿਹਰਬਾਨੀ, ਸ਼ੁਕਰੀਆ ਸ਼ੁਕਰੀਆ। ਆ ਇੱਧਰ ਸਾਡਾ ਭਣੇਵਾ ਸਾਨੂੰ ਲੱਭ ਗਿਆ। ਇਹ ਲਵਲੀ ਦਾ ਭਣੇਵਾ ਤੇ ਬਹੁਤ ਸ਼ੈਤਾਨ ਹੈ ਤੇ ਇਹਨੂੰ ਹੁਣ ਕੰਮੇ ਕਾਰੇ ਲਾਉਣਾ ਆਪਾਂ। ਹੁਣ ਕਿਹੜੀ ਕਿਹੜੀ ਸ਼ਾਪ ਖਾਣੀ? ਜਿਹੜੀ ਮਰਜ਼ੀ ਵੇਖ ਲਓ ਬਸ। ਆਜ ਹੁਣ ਤੁਹਾਨੂੰ ਰਕਸ਼ੇ ਦੀ ਸਵਾਰੀ ਕਰਾਉਨੇ ਆ ਤੇ ਆਪਾਂ ਮੇਨ ਬਾਜ਼ਾਰ 'ਚ ਲੈ ਕੇ ਚੱਲਦੇ ਆ। ਇਹ ਭਾਈ ਸਾਹਿਬ ਦਿਖਾਣਗੇ ਜੀ। ਭਾਈ ਸਾਹਿਬ ਦਾ ਰਕਸ਼ਾ ਤੁਸੀਂ ਪੁੱਛਿਓ, ਠੀਕ ਹੈ? ਚਲੋ ਤੁਸੀਂ ਪੁੱਛਿਓ। ਆਜੋ 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 20 ਰੁਪਏ ਸਵਾਰੀ ਮੁੱਕ ਗਈ ਆ। 20 ਦੇਣੇ ਪੈਣੇ ਆ। 20 ਦੇਣੇ ਆ। ਚੱਲ ਸਮੀ ਤੂੰ ਵੀ ਬਹਿ ਅੱਗੇ ਅੱਗੇ ਬਹਿ ਜਾ, ਫੋਟੋ ਬਸ। ਇਹ ਸਮੀ ਹੁਣ ਬਵੇਗਾ ਅੱਗੇ। ਬੰਦੇ ਵੱਧ ਗਏ ਆਪਾਂ, ਬੰਦੇ ਵੱਧ ਗਏ ਤੇ ਰਕਸ਼ਾ ਨਿੱਕਾ ਪੈ ਗਿਆ। ਉਹ ਜੀ ਰਕਸ਼ੇ ਦੀ ਸਵਾਰੀ ਜਾਰੀ ਹੈ ਤੇ ਭਾਵੇਂ ਸਾਡਾ ਮੋਬਾਈਲ ਭਾਵੇਂ ਡਿੱਗ ਡਿੱਗ ਸਕਦਾ ਹੈਗਾ, ਪਿੱਛੋਂ ਕੋਈ ਝਵੱਟ ਵੀ ਮਾਰ ਸਕਦਾ ਹੈ। ਆਪਾਂ ਅੱਗੇ ਨੂੰ, ਅਗਲਾ ਪਿੱਛੇ ਨੂੰ। ਕੁਝ ਭੱਟਾ ਵੱਜ ਸਕਦਾ। ਤੇ ਅਸੀਂ ਬਾਜ਼ਾਰ ਨੂੰ ਜਾਣਦੇ ਹਾਂ, ਗਲੀਆਂ ਤੰਗ ਨੇ, ਇਸ ਤੋਂ ਰਕਸ਼ੇ ਦਾ ਜਿਹੜਾ ਸਹਾਰਾ ਲਿਆ। ਉੱਥੇ ਦੁਕਾਨਾਂ ਆਪਾਂ ਵੇਖਦੇ ਹਾਂ ਵੀ ਸਰਦਾਰ ਕਿਵੇਂ ਦੀ ਇੱਥੇ ਕਾਰੋਬਾਰ ਕਰਦੇ ਆ ਜੀ। ਨਨਕਾਣਾ ਸਾਹਿਬ ਦੀਆਂ ਗਲੀਆਂ, ਇਹ ਮੇਨ ਬਾਜ਼ਾਰ ਜਿਹੜਾ ਉਹ ਨਨਕਾਣਾ ਸਾਹਿਬ ਦਾ। ਤੇ ਅਸੀਂ ਗੁਰਦੁਆਰਾ ਸਾਹਿਬ ਤੋਂ ਬਿਲਕੁਲ ਥੋੜਾ ਜਿਹਾ ਅੱਗੇ ਆਵਾਂਗੇ। ਮਾਰਕੀਟ ਹੈ ਵੱਡੀ ਮਾਰਕੀਟ, ਜਿੱਥੇ ਖਰੀਦਦਾਰੀ ਹੁੰਦੀ ਹੈ। ਕੱਪੜੇ ਜੁੱਤੀਆਂ, ਆ ਫੁੱਲਾਂ ਵਾਲੀਆਂ ਦੁਕਾਨਾਂ, ਇਹ ਸਾਰੀਆਂ ਉਹਦੇ ਸਰਾਊਂਡਿੰਗ ਹੈ। ਆਹ ਕੋ ਬੱਚਾ ਫੁੱਲ ਵੇਚਣ ਡਿਆ। ਆ ਜਾਓ ਹੁਣ ਅੱਗੇ ਚੱਲਦੇ ਆਪਾਂ ਤੁਹਾਨੂੰ ਲੈ ਕੇ ਬਾਜ਼ਾਰ 'ਚ। ਫੁੱਲ ਭੀੜ ਆ ਦੁਕਾਨਾਂ 'ਚ। ਇਸ ਵੇਲੇ ਆਪਾਂ ਵੜ ਗਏ। ਕਿਹੜਾ ਬਾਜ਼ਾਰ ਆ? ਗੁਰੂ ਬਾਜ਼ਾਰ, ਬੇਰੀ ਚੌਕ ਗੁਰੂ ਬਾਜ਼ਾਰ। ਇਹ ਬੇਰੀ ਚੌਕ ਗੁਰੂ ਬਾਜ਼ਾਰ ਦੇ ਵਿੱਚ ਆਪਾਂ ਵੜ ਗਏ। ਜਿਵੇਂ ਆਪਣੇ ਅਨਾਰਕਲੀ ਨਹੀਂ ਮਸ਼ਹੂਰ, ਇੱਥੇ ਇਹਨਾਂ ਦਾ ਗੁਰੂ ਬਾਜ਼ਾਰ ਮਸ਼ਹੂਰ ਆ। ਆ ਟੋਪੀਆਂ ਰੱਖੀਆਂ ਪੂਰੇ ਭਾਰ ਨਾਲ। ਕਿੰਨੇ ਦੀਆਂ ਜਰਾਬਾਂ ਜਿਹੜੀਆਂ? ਇਹ 100 ਰੁਪਏ ਦੀਆਂ। 100 ਰੁਪਏ ਦੀਆਂ? ਜ਼ਿਆਦਾ ਦੁਕਾਨਾਂ ਇਹਨਾਂ ਦੀਆਂ। ਆ ਮੋਬਾਈਲਾਂ ਵਾਲੀਆਂ ਦੁਕਾਨਾਂ ਨਾਲ ਜੂਸ ਕਾਰਨ, ਜੁੱਤੀਆਂ ਵਾਲੀਆਂ ਭੀੜੀਆਂ। ਜਿਵੇਂ ਆਪਾਂ ਲਾਹੌਰ ਦੀ ਅਨਾਰਕਲੀ ਆ ਜਾਂ ਲੈਲਪੁਰ ਦੀ ਅਨਾਰਕਲੀ ਨੇ, ਇਸੇ ਤਰ੍ਹਾਂ ਹੀ ਇਹ ਗੁਰੂ ਬਾਜ਼ਾਰ ਹੈ। ਇਹ ਗੁਰੂ ਬਾਜ਼ਾਰ ਵੱਡਾ ਸ਼ੋਪਿੰਗ ਵਾਲਾ ਇੱਥੇ ਦਾ ਜਿਹੜਾ ਬਾਜ਼ਾਰ। ਕਿਉਂ ਭਾਈ ਇਸੇ ਤਰ੍ਹਾਂ ਹੀ ਆ ਬਾਲਟੇ ਬੁਲਟੇ ਲੱਭਦੇ। ਕੀ ਹਾਲ ਚਾਲ? ਠੀਕ ਠਾਕ। ਕੀ ਹੈ ਤੁਹਾਡਾ? ਫੈਨ ਤੁਹਾਡਾ ਵਧੀਆ VIP ਵਾਲਾ। ਅੱਛਾ, ਕਾਹਦੀ ਦੁਕਾਨ ਹੈ? ਜਨਰਲ ਸਟੋਰ ਨਜ਼ਰ ਆ ਤੇ ਰਿਹਾ ਤੁਹਾਨੂੰ? ਹਾਂ, ਜਨਰਲ ਸਟੋਰ ਆ ਪੂਰੇ ਭਾਰ ਨਹੀਂ ਆ। ਉਹ ਖੁਸ਼ੀ ਹੋਣੀ ਚਲੇ ਗਏ ਨੇ। ਆਓ ਯਾਰ ਨਾਲ ਮੈਂ ਤੇ ਗੱਲ ਕੋਈ ਨਹੀਂ, ਮਿਲਾਓ ਫਿਰ ਉਹਨਾਂ ਨੂੰ ਯਾਰ। ਅੱਗੇ ਮਿਲਾਓ ਉਹਨਾਂ ਨੂੰ, ਸਾਨੂੰ ਨਹੀਂ ਪਤਾ ਹੈਗਾ। ਬੁਲਾਈਏ। ਆਹ ਤੇ ਹੋਰ ਮਿਲਾਣਾ ਪੈਂਦਾ। ਲੈ ਕੇ ਆਓ ਇੱਥੇ। ਇਹ ਸਪੈਸ਼ਲ ਲੈ ਕੇ ਆ ਰਹਾ ਜੁਐਲਰੀ ਵੀ ਆ? ਹਾਂਜੀ। ਉਹ ਤੋਹਫਾ ਦੇਣ ਵਾਲੀ ਕਿਹੜੀ ਸ਼ਾਇਦ ਤੇਰੇ ਕੋਲ? ਮੈਨੂੰ ਨਾਲ ਲੈ ਜਾਓ, ਮੈਂ ਤੁਹਾਡੇ ਨਾਲ ਚੱਲ ਜਾਂਦਾ। ਦੇਣੀ ਕੋਈ ਸ਼ਾਇਦ ਨਹੀਂ। ਨਹੀਂ, ਮੈਂ ਖੁਦ ਜਾ ਰਿਹਾ ਹਾਂ ਤੇ ਦੁਕਾਨ ਨਾਲ ਆਪ ਹੀ ਆ ਜਾਣੀ ਤੁਹਾਡੇ। ਚਲੋ ਠੀਕ, ਮਿਹਰਬਾਨੀ, ਸ਼ੁਕਰੀਆ। ਮੈਨੂੰ ਨਹੀਂ ਪਤਾ, ਮੇਰੇ ਕੋਲ ਹਲੇ ਵੀ ਤੁਹਾਡੀਆਂ ਵੀਡੀਓ ਹੈਗੀਆਂ। ਮੈਂ ਲੈ ਕੇ ਆਉਣਾ। ਸਾਡਾ ਯਾਰ ਹੈ ਹੈਪੀ ਆ, ਉਹਦੀ ਦੁਕਾਨ ਤੇ ਅਸੀਂ ਸਪੈਸ਼ਲ ਆਏ ਆ। ਕਿਹੜੀ ਹੈ? ਹੈਪੀ ਦੁਕਾਨ ਹੈ। ਉਹ ਮੈਨੂੰ ਪਤਾ ਦੁਕਾਨ ਹੈ, ਉਹ ਤਾਂ ਹੈ ਨਹੀਂ ਗਾ। ਕੀ ਹਾਲ ਚਾਲ? ਹੈਪੀ ਗਿਆ ਹੈ, ਲਾਹੌਰ ਗਿਆ ਹੈ। ਲਾਹੌਰ ਆ ਜਾਂਦਾ ਅਸੀਂ ਚਲੇ ਜਾਂਦੇ। ਬਾਏ ਉਹਨੂੰ ਸੱਦ ਫਟਾਫਟ, ਉਹਨੇ ਤੇਰੀ ਦੁਕਾਨ ਤੇ ਵਲੌਗ ਬਣਾਉਣ ਲਈ। ਅਸੀਂ ਚਲੇ ਗਏ, ਫਿਰ ਮੁਲਾਕਾਤ ਹੋ ਗਈ। ਠੀਕ ਹੋ ਗਿਆ। ਚੂੜੀਆਂ ਵਾਲੀਆਂ ਦੁਕਾਨਾਂ ਨੇ, ਚੂੜੀਆਂ ਬਣਨ ਡਈਆਂ। ਔਰਤਾਂ ਚੂੜੀਆਂ ਜਿਹੜੀਆਂ ਨਾ, ਆਹ ਵੇਖੋ ਚੂੜੀਆਂ ਪਾਈਆਂ ਜਾ ਰਹੀਆਂ। ਇੱਧਰ ਆ ਪਰਾਂਦਿਆਂ ਵਾਲੀਆਂ ਦੁਕਾਨਾਂ। ਇਹ ਪਰਾਂਦਿਆਂ ਵਾਲੀਆਂ ਦੁਕਾਨਾਂ, ਪਰਾਂਦੇ ਲੈਣੇ? ਮੈਨੂੰ ਲੱਗਦਾ ਵੀ ਉਹਨਾਂ ਦੀ। ਭਾਈ ਜੀ ਕੀ ਹਾਲ ਚਾਲ ਹੈ? ਕਿਵੇਂ ਸੇ? ਠੀਕ ਹੈ, ਵਧੀਆ ਸਭ। ਇਹ ਪਰਾਂਦੇ ਪੂਰੇ ਭਾਅ ਨਾਲ ਰੱਖੇ? ਹਾਂਜੀ, ਸਾਰਾ ਕੁਝ ਹੀ ਹੁੰਦਾ ਹੈ। ਕਿੰਨੇ ਦਾ ਪਰਾਂਦਾ ਹੈ 350 ਰੁਪਏ ਦਾ। 350 ਦਾ ਜੀ। ਰੰਗਲਾ ਕਿੰਨੇ ਦਾ? ਰੰਗਲਾ ਪਰਾਂਦਾ ਇਹ ਰੰਗ ਦਾ ਪਰਾਂਦਾ ਹੀ ਕਹਿ ਰਹੇ ਹਾਂ 350 ਦਾ। ਬਾਕੀ ਸਿਲਵਰ 골ਡਨ ਲੈਣਾ ਉਹ 250 ਰੁਪਏ ਦਾ ਹੈ। ਉਹ 250 ਦਾ। ਹਾਂਜੀ, ਤੇ ਜੇ ਕਿਸੇ ਆਨਲਾਈਨ ਲੈਣਾ ਹੋਵੇ ਤਾਂ ਫਿਰ ਜਿੱਦਾਂ ਮਰਜ਼ੀ ਲੈ ਲਓ, ਕੋਈ ਚੱਕਰ ਹੀ ਨਹੀਂ ਹੈ। ਜਿੱਦਾਂ ਮਰਜ਼ੀ ਕਰ। ਨਾਂ ਕੀ ਤੁਹਾਡਾ? ਮਨਜਿੰਦਰ ਸਿੰਘ। ਇਹ ਦੁਕਾਨ ਦਾ ਨਾਂ ਕੀ ਹੈ? ਕਲਿਆਣ ਸਿੰਘ ਜਨਰਲ ਸਟੋਰ। ਕਲਿਆਣ ਸਿੰਘ ਜਨਰਲ ਸਟੋਰ। ਲਓ ਜੀ, ਕਲਿਆਣ ਸਿੰਘ ਜਨਰਲ ਸਟੋਰ ਤੇ ਪਰਾਂਦੇ ਅਵੇਲੇਬਲ ਜੇ ਆਨਲਾਈਨ ਵੀ ਮਿਲ ਸਕਦੇ ਆ। ਨੰਬਰ ਇਹਨਾਂ ਦਾ ਨਹੀਂ ਹੈਗਾ। ਬਰਤਨਾਂ ਵਾਲੀਆਂ ਦੁਕਾਨਾਂ, ਬਰਤਨਾਂ ਵਾਲੀਆਂ ਦੁਕਾਨਾਂ ਐਵੇਂ ਦੂਜਾ ਬਾਜ਼ਾਰ ਹੈ। ਇਸੇ ਤਰ੍ਹਾਂ ਇਹਨੇ ਸਾਰੀ ਮਾਰਕੀਟ ਇੱਥੇ ਨਾ ਮੁxtਲਿਫ ਕਿਸਮ ਦਾ, ਜਿਵੇਂ ਆਮ ਬਾਜ਼ਾਰਾਂ ਦੀ ਸ਼ਾਪਿੰਗ ਹੁੰਦੀ ਹੈ। ਇੱਥੇ ਇਸੇ ਤਰ੍ਹਾਂ ਹੀ ਸਾਰੇ ਮੁਸਲਿਮ ਵੀਰਾਂ ਦੀਆਂ ਵੀ ਤੇ ਸਿੱਖ ਵੀਰਾਂ ਦੀਆਂ ਦੁਕਾਨਾਂ ਸਾਂਝੀਆਂ ਆਈਆਂ ਬਾਜ਼ਾਰ 'ਚ। ਜਿੰਨੀਆਂ ਕੁ ਆਪਾਂ ਕਹਿ ਸਕਦੇ ਹਾਂ ਵੀ ਜਿੰਨੀ ਕੁ ਕਪੈਸਿਟੀ ਹੁੰਦੀ, ਜਿੰਨੀਆਂ ਕੁ ਹੋ ਸਕਦੀਆਂ। ਸੋ ਇਹ ਘੁੰਮਿਆ ਆਪਾਂ ਬਾਜ਼ਾਰ। ਹੁਣ
ਜਿਹੜੇ ਇੱਥੇ ਦੇ ਸਾਡੇ ਲੋਕਲ ਸਰਦਾਰ ਵੀਰ ਉਹਨਾਂ ਦੀਆਂ ਦੁਕਾਨਾਂ ਕਿੱਥੇ ਕਿੱਥੇ ਆ, ਕੀ ਕੀ ਕਰਦੇ ਆ। ਹਾਲੀ ਤੇ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਆਪਾਂ ਵੇਖੀਆਂ ਨਹੀਂ। ਹਾਂਜੀ ਬਹੁਤ ਸਾਰੇ। ਇਸ ਤੋਂ ਇਲਾਵਾ ਇੱਥੇ ਪ੍ਰਾਇਮਰੀ ਸਕੂਲ ਵੀ ਆ ਜਿੱਥੇ ਗੁਰਮੁਖੀ ਪੜ੍ਹਾਈ ਜਾਂਦੀ ਹੈ। ਹਾਂਜੀ ਬਿਲਕੁਲ ਹੈਗੇ ਆ। ਬੱਚਿਆਂ ਨੂੰ ਤਾਲੀਮ ਪੰਜਾਬੀ ਦਿੱਤੀ ਹੈ। ਸਪੈਸੀਫਿਕ ਘਰਾਂ ਦੇ ਵਿੱਚ ਉਹਨਾਂ ਨੇ ਬਣਾਏ ਆ। ਗਿਆਨੀ ਬਲਵੰਤ ਸਿੰਘ ਜੀ ਨੇ ਬਣਾਇਆ, ਗਿਆਨੀ ਸੁਖਬੀਰ ਸਿੰਘ ਨੇ ਬਣਾਇਆ ਤੇ ਗਿਆਨੀ ਹਰਭਜਨ ਸਿੰਘ ਨੇ ਬਣਾਇਆ। ਉਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਪਬਲਿਕ ਮਾਡਲ ਸਕੂਲ ਜਿਹੜਾ ਉਹਦੇ ਵਿੱਚ ਵੀ ਐਕਸਟਰਾ ਕਲਾਸਿਸ ਲੱਗਦੇ ਨੇ ਗੁਰਮੁਖੀ ਦੇ। ਅੱਛਾ ਇਹਦੇ 'ਚ ਇਹ ਦੱਸਿਓ ਵੀ ਆਪਣੀਆਂ ਕਿੰਨੇ ਪਰਿਵਾਰ ਨੇ ਤੁਸੀਂ ਲਵਲੀ ਹੋਣਾ ਦੇ ਉਹਨਾਂ ਦੀ ਫੈਮਿਲੀ ਚੋਂ ਜੇ? ਜੀ ਜੀ ਹਾਂ ਠੀਕ। ਤੇ ਕਿੰਨੇ ਫੈਮਲੀਆਂ ਇੱਥੇ ਹੋਣ ਆਪਣੀਆਂ ਟੋਟਲ? ਇੱਥੇ ਸਾਡੇ ਹੈਗੇ ਤਕਰੀਬਨ 350 ਪਰਿਵਾਰ। ਅੱਛਾ ਪਸ਼ਾਵਰ ਤੋਂ ਵੀ ਕਾਫੀ ਇੱਥੇ ਆ ਗਏ ਨਾ? ਆਹੋ 2000 ਤੋਂ ਪਹਿਲੇ ਜਿਹੜੇ ਸੀ ਨਾ ਇਹ ਤਕਰੀਬਨ 35 ਤੋਂ 30 ਪਰਿਵਾਰ ਸੀ। 2000 ਤੋਂ ਬਾਅਦ ਇਹ ਸਾਰੇ ਸ਼ਿਫਟ ਹੋ ਕੇ 300 ਤੋਂ 350 ਹੋ ਗਏ। ਹਾਂ ਚਲੋ ਹੁਣ ਜੀ ਇੱਥੋਂ ਆਪਾਂ ਸਿੱਧੇ ਜਾਣਾ ਲਵਲੀ ਦੇ ਘਰ। ਠੀਕ ਹੋ ਗਿਆ। ਉੱਥੇ ਖੁਸ਼ੀ ਭੈਣ ਹੁਣੀ ਨੇ, ਉਹਨਾਂ ਨੂੰ ਲੈਣੇ ਆ ਨਾਲ, ਨਾਲੇ ਲਵਲੀ ਦੀ ਫੈਮਿਲੀ ਨਾਲ ਮਿਲਦੇ, ਫਿਰ ਭਾਈ ਸਾਹਿਬ ਵੱਲ ਜਾਣਾ ਤੇ ਅਗਲਾ ਸਫ਼ਰ ਸਾਡਾ ਜਾਰੀ। ਫਿਰ ਰਕਸ਼ੇ ਤੇ ਬਹਿ ਕੇ ਜਾਣਾ ਆਪਾਂ, ਸਵਾਦ ਲੈਣਾ ਰਕਸ਼ੇ ਦਾ। ਆ ਜਾਓ। ਪੈਸੇ ਲੈਣੇ ਆ? ਕਿੰਨੇ ਪੈਸੇ? 30 ਰੁਪਏ ਸਵਾਰੀ ਦੇ। ਅੱਗੇ 20 ਦੇ ਕੇ ਆਏ ਅਸੀਂ। ਆ ਪੁੱਛ ਲਾ ਭਾਵੇਂ ਪਾ ਕਿੰਨੇ ਦੇ ਕੇ ਆਏ। ਸਾਰੀਆਂ ਦੁਕਾਨਾਂ ਜਿਹੜਾ ਮੇਨ ਬਾਜ਼ਾਰ ਆ ਉਹਦੇ ਵਿੱਚ ਮੁਖਤਲਿਫ ਕਿਸਮ ਦੀਆਂ ਦੁਕਾਨਾਂ ਨੇ। ਮੋਬਾਈਲਾਂ ਵਾਲੀਆਂ ਕੀ, ਫੋਟੋ ਸਟੇਟਾਂ ਕੀ, ਕੋਟਾਂ ਵਾਲੀਆਂ ਕੀ। ਮੇਨ ਬਾਜ਼ਾਰ ਜਿਹੜਾ ਜਾਂਦਾ ਨਨਕਾਣਾ ਸਾਹਿਬ ਉਹਦੇ ਤੇ, ਗੁਰਦੁਆਰਾ ਬਲੀਲਾ ਸਾਹਿਬ, ਗੁਰਦੁਆਰਾ ਤੰਬੂ ਸਾਹਿਬ ਉਹ ਵੀ ਇਸੇ ਰੋਡ ਤੇ ਹੀ ਆ। ਇਹਦੇ ਤੇ 7 ਟੋਟਲ ਜਿਹੜੇ ਨੇ ਇਤਿਹਾਸਿਕ ਹਿਸਟੋਰਿਕ ਗੁਰਦੁਆਰਾ ਸਾਹਿਬ ਨੇ 7 ਨੇ। ਕਿੱਥੇ ਜਾਣਾ ਜੀ? ਵੀਰ ਜੀ ਅਸੀਂ ਚੁੰਗੀ ਨੰਬਰ 5 ਤੇ ਜਾਣਾ ਹੁਣ। ਅੱਛਾ ਜੀ ਹਾਂਜੀ ਉਤਰੋ ਫਿਰ। ਪਹੁੰਚਣ ਦਿਓ ਉੱਧਰ ਜਾਵਾਂਗੇ। ਲਵਲੀ ਦੇ ਘਰ ਆ ਗਏ। ਲਵਲੀ ਪਰਸੋਂ ਦਾ ਉੱਥੇ ਆ ਮੇਰੇ ਪਿੰਡ ਫੈਸਲਾਬਾਦ। ਮੈਨੂੰ ਤੇ ਵੀ ਆ ਗਿਆ ਹੋਣਾ ਵਾ, ਮੈਂ ਲਾਹੌਰੋਂ ਆਇਆ ਇੱਧਰ ਨੂੰ ਤੇ ਅਲੀ ਉੱਥੇ ਹੀ ਆ। ਉਹ ਆਫਿਸ ਦੇ ਕੁਝ ਕੰਮ ਸਨ, ਬੈਂਕ ਦੇ ਕੁਝ ਕੰਮ ਸੀ, ਕਿਉਂਕਿ ਸਾਲ ਬਾਅਦ ਆਇਆ ਨਾ ਤੇ ਉਹਨਾਂ ਦੇ ਕਾਰਡ ਕੋਡ ਜਿਹੜੇ ਰੀਨਿਊ ਹੋਣ ਵਾਲੇ ਸੀ ਤੇ ਅਲੀ ਉੱਥੇ ਰੀਨਿਊ ਕਰਾਉਣ ਡਿਆ। ਗੱਡੀ ਸੀ ਇੱਕ, ਉਹਦਾ ਕੁਝ ਹੋਣ ਵਾਲਾ ਸੀ ਤੇ ਅਸੀਂ ਹੁਣ ਪਹੁੰਚ ਚੁੱਕੇ ਹਾਂ ਜੀ ਲਵਲੀ ਸਿੰਘ ਦੇ ਘਰ। ਇੱਧਰ ਵਾਲਾ ਲਵਲੀ ਦਾ ਬਣਾਇਆ 2 ਭਰਾਵਾਂ ਦਾ, ਹਾਲੇ ਵਿਆਹ ਨਹੀਂ ਹੋਇਆ ਨਾ ਇਸ ਤੋਂ ਉੱਤੇ ਵਾਲਾ ਉਹਦਾ। ਕੀ ਨਾਂ ਹੈ? ਕੀ ਨਾਂ ਹੈ? ਜਸਪਿੰਦਰ ਸਿੰਘ। ਜਸਪਿੰਦਰ ਹਿੰਮਤ ਵੀਰ ਦਾ ਬੇਟਾ। ਤੇ ਆ ਬੜਾ ਸ਼ੈਤਾਨ ਹੈ, ਆ ਬੜਾ ਸ਼ੈਤਾਨ। ਕੀ ਨਾਂ ਹੈ? ਜਸਵੀਰ ਇਹ ਜਸਵੀਰਾ। ਜਸਵੀਰ ਸਿੰਘ। ਜਸਵੀਰਾ ਕਿੱਥੇ ਡੈਡੀ? ਫੈਸਲਾਬਾਦ। ਕਰੀਮਾ ਵੇਚਦਾ ਪਿਆ ਉਹਦੇ, ਕਰੀਮਾ ਪਿਆ ਵੇਚਦਾ ਹੈ। ਉਹਦੇ ਕਾਸਮੈਟਿਕਸ ਦੀ ਦੁਕਾਨ ਹੈ ਨਾ ਆਪਣਾ ਕਰੀਮਾ। ਗੁਰਬੀਰ ਦੇ ਘਰ। ਇਹ ਗੁਰਪ੍ਰੀਤ ਹੈ ਤੇ ਉਹ ਗੁਰਬੀਰ ਹੈ ਜਿਹਦੇ ਘਰ ਹੁਣ ਆਏ ਆ। ਜੁੱਤੀਆਂ ਚੱਪਲਾਂ ਬਦਲਨੇ ਥੱਕ ਗਿਆ ਸਾਡਾ ਬੰਦਾ ਨਾ, ਪਤਾ ਨਹੀਂ ਕੀ ਬਣਿਆ ਅੱਜ। ਥੱਕਦਾ ਨਹੀਂ ਹੁੰਦਾ ਵੈਸੇ ਵੀਡੀਓ ਬਣਾਉਂਦਾ। ਜੁੱਤੀ ਪੈਰ ਨੂੰ ਲੱਗ ਰਹੀ ਹੈ। ਜੁੱਤੀ ਲੱਗ ਗਈ ਨਾ। ਹਾਂ ਆ ਜੋ ਉਹਨਾਂ ਦੇ ਘਰ ਚਲੀਏ, ਗੁਰਬੀਰ ਦੇ ਘਰੇ ਹੁਣ। ਸਤਿ ਸ਼੍ਰੀ ਅਕਾਲ ਜੀ। ਆਹ ਤੇ ਬੰਦਾ ਆਪਣਾ ਜਾਣੂ। ਕੀ ਹਾਲ? ਠੀਕ ਠਾਕ? ਨਹੀਂ ਤੈਨੂੰ ਹੀ ਜਾਣਦਾ ਮੈਂ। ਇਹ ਆਏ ਨਾ ਸਾਰੇ ਪਸ਼ਾਵਰ ਵੱਲੋਂ ਤੇ ਇਹਨਾਂ ਦਾ ਸਟਾਈਲ ਉਸ ਤਰ੍ਹਾਂ ਦਾ ਸਾਰਾ ਬਹਿਣ ਦਾ ਨਾ, ਥੱਲੇ ਮਤਲਬ ਦਸਤਰਖਾਨ ਥੱਲੇ ਲੱਗਦਾ ਸਾਰੇ ਇਸ ਤਰ੍ਹਾਂ ਹੀ ਦਸਤਰਖਾਨ ਜਿਹਾ ਵਿਛਾਉਂਦੇ ਥੱਲੇ ਪਠਾਣਾ ਤਰ੍ਹਾਂ ਨਾ ਬਹਿ ਕੇ। ਬੋਲਦਾ ਭਲਾ ਕਿਵੇਂ? ਕਿਵੇਂ? ਕਿੱਥੇ ਚਲਾ ਏ? ਕਿੱਥੋਂ ਆਇਆ ਏ? ਕਿੱਥੇ ਚੱਲਾ? ਹਾਂ ਪੱਕਾ ਚਲਾਓ ਪੱਕਾ। ਇਹ ਸਾਡਾ ਭਣੇਵਾ ਵਾ ਜੀ। ਲਵਲੀ ਦਾ ਭਣੇਵਾ ਸਾਡਾ ਭਣੇਵਾ ਹੀ ਆ। ਬਈ ਐਦਾਂ ਕਰਕੇ ਥੱਲੇ ਬਿਠਾ ਕੇ ਪ੍ਰਾਹੁਣਿਆਂ ਦੀ ਕਰਦੇ ਆ ਖਾਤਰ ਤਵਾਜਾ ਤੇ ਵਾਵਾ ਕੁਛ ਲਿਆ ਕੇ ਰੱਖਤਾ ਇਹਨਾਂ। ਅੱਜ ਇਹ ਡਾਇਰੈਕਟ ਸਾਡਾ, ਮੈਂ ਕਿਹਾ ਅੱਜ ਲੱਸੀ ਦਾ ਨਾਸ਼ਤਾ, ਚਾਹ ਦਾ ਨਾਸ਼ਤਾ, ਪ੍ਰੋਪਰ ਨਾਸ਼ਤਾ ਨਹੀਂ ਹੋਇਆ ਤੇ ਇਹ ਵਾਧੂ ਕੁਝ ਚੱਲਣ ਡਿਆ। ਅੱਛਾ ਧੋਖਾ ਕਰਕੇ ਹੋ? ਵੀਰ ਭਾਈ ਦੇ ਸ਼ੈਵਾਂ ਤੇ ਸ਼ੈਵਾਂ ਲਿਆਈ ਜਾਂਦੇ ਆ ਤੇ ਖਵਾਈ ਜਾਂਦੇ ਆ ਫੜ ਕੇ ਤੇ ਸਮੀ ਖਾਈ ਜਾਂਦਾ ਕਾਈ ਜਾਂਦਾ। ਲੋ ਵੀ ਦੋਸਤੋ, ਇਹ ਸੀ ਸਾਡਾ ਅੱਜ ਦਾ ਵਲੌਗ। ਉਮੀਦ ਹੈ ਤੁਹਾਨੂੰ ਵਧੀਆ ਲੱਗਾ ਹੋਵੇਗਾ। ਗੁਰਬੀਰ ਭਾਈ ਸਾਹਿਬ ਉਹਨਾਂ ਦਾ ਸ਼ੁਕਰੀਆ। ਸਾਰੇ ਨਨਕਾਣਾ ਸਾਹਿਬ ਦੀ ਸੰਗਤ ਨੂੰ ਮਿਲੇ, ਘਰਾਂ ਚ ਗਏ, ਵਕਾਰ ਦੇ ਘਰ ਗਏ। ਸੋ ਡੇਲੀ ਇਸ ਤਰ੍ਹਾਂ ਜਿਹੜੇ ਦੋਸਤ ਉਹਨਾਂ ਨੂੰ ਲੈ ਕੇ ਜਾਂਦੇ ਰਹੀਦਾ। ਤੁਹਾਡੇ ਨਾਲ ਵਲੌਗ ਵੀ ਸ਼ੇਅਰ ਕਰਦੇ ਰਹਾਂਗੇ, ਨਾਲ ਮਤਲਬ ਹਾਸੇ ਠੱਠੇ ਵੀ ਤੇ ਨਾਲ ਇਨਫੋਰਮੇਟਿਵ ਵੀ। ਹੋਪਫੁਲੀ ਤੁਹਾਨੂੰ ਵਧੀਆ ਲੱਗਦੇ ਹੋਣਗੇ, ਕਿਉਂਕਿ ਇਸ ਤਰ੍ਹਾਂ ਤੁਹਾਡੇ ਕਮੈਂਟ, ਤੁਹਾਡੇ ਵਿਊਅਰਸ਼ਿਪ ਸਾਨੂੰ ਦੱਸਦੀ ਹੈ ਕਿ ਤੁਸੀਂ ਪਸੰਦ ਕਰਦੇ ਹੋ ਤੇ ਅਸੀਂ ਇਸ ਤਰ੍ਹਾਂ ਦੇ ਵਲੌਗ ਤੁਹਾਡੇ ਨਾਲ ਸ਼ੇਅਰ ਜਿਹੜੇ ਕਰਦੇ ਰਹਾਂਗੇ। ਠੀਕ ਆ ਭਾਈ ਸਾਹਿਬ, ਫੇਰ ਇੱਕ ਵਾਰੀ ਮਿਲਣਾ ਪੈਣਾ ਸਾਨੂੰ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ।
ਇਹ ਮਿਲਦੇ ਆ, ਰੱਬ ਰੱਖਾ ਅਗਲਾ ਹੋ ਗਿਆ ਸੀ ਕਪੜਾ। ਫਿਰ ਆਇਓ ਕਦੇ ਅਗਲੀ ਵਾਰੀ। ਨਹੀਂ ਤੁਸੀਂ ਉੱਧਰ ਸਾਡੇ ਨਾਲ ਜਾਣਾ। ਆਇਓ ਅਗਲੀ ਵਾਰੀ ਕਦੇ। ਸਤਿ ਸ਼੍ਰੀ ਅਕਾਲ ਬੇਟਾ। ਚੰਗਾ, ਸਤਿ ਸ੍ਰੀ ਅਕਾਲ। ਤੂੰ ਰਹਿ ਫਿਰ ਇੱਥੇ, ਇਹਨੇ ਰਹਿਣਾ ਇੱਥੇ, ਅਸੀਂ ਚੱਲੇ ਅੱਗੇ ਹੁਣ ਭਰਾ। ਮੈਂ ਚੱਲੀਆਂ। ਲਓ ਜੀ, ਅਗਲੇ ਵਲੌਗਸ ਦੇ ਵਿੱਚ ਤੁਹਾਡੇ ਨਾਲ ਇਸ ਤਰ੍ਹਾਂ ਦੀ ਸਾਂਝ ਜਿਹੜੀ ਉਹ ਪਾਉਂਦੇ ਰਵਾਂਗੇ, ਮਿਲਦੇ ਰਵਾਂਗੇ, ਕੁਛ ਨਾ ਕੁਛ ਵੱਖਰਾ ਤੁਹਾਨੂੰ ਵਿਖਾਉਂਦੇ ਰਵਾਂਗੇ। ਅਗਲੇ ਵਲੌਗ ਤੱਕ ਲਈ ਇਜਾਜ਼ਤ।